जी डॉक्टर साढ़े को अगला फेसबुक मैसेज आया है प्रीत जोड़ा जी का खंडूर साहिब जिमनी चोण संबंधी आया है। लिखते हैं सत श्री अकाल डॉक्टर साहब जी। सत श्री अकाल। डॉक्टर साहब खंडूर साहिब तो अकाली दल चोण लड़ेगा ਜਾਂ नहीं? कांग्रेस ਅਤੇ आम आदमी पार्टी शायद ਇਹ ਚੋਣ ਨਾ ਲੜਨ, ਇਸ ਲਈ ਅਕਾਲੀ ਦਲ ਕੋਲ ਇਹ ਵਧੀਆ ਮੌਕਾ ਹੈ ਬਾਦਲ ਨਾਲ ਮੱਥਾ ਲਾਉਣ ਦਾ। ਇਸ ਸੰਬੰਧੀ ਤੁਸੀਂ ਉਹਨਾਂ ਨੂੰ ਸੁਨੇਹਾ ਭੇਜੋ ਕਿ ਖੰਡੂਰ ਸਾਹਿਬ ਜ਼ਿਮਨੀ ਚੋਣ ਜ਼ਰੂਰ ਲੜਨ। ਜੀ ਡਾਕਟਰ ਸਾਹਿਬ ਤੁਸੀਂ ਖਡੂਰ ਨੂੰ ਖਡੂਰ ਪੜ੍ਹ ਰਹੇ ਹੋ, ਖਡੂਰ ਸਾਹਿਬ ਜੀ। ਡਾਕਟਰ ਸਾਹਿਬ ਖਡੂਰ ਸਾਹਿਬ ਪ੍ਰੀਤ ਜੋੜਾ ਜੀ ਦਾ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਜਦੋਂ ਇਹਨਾਂ ਨੇ ਲਿਖਿਆ ਉਦੋਂ ਜਿਹੜੇ ਇੱਕ ਭਾਈ ਬਲਦੀਪ ਸਿੰਘ ਆਮ ਆਦਮੀ ਪਾਰਟੀ ਦੇ ਜਿਹੜੇ ਉਸ ਹਲਕੇ 'ਚ, ਕਿਉਂਕਿ ਖਡੂਰ ਸਾਹਿਬ ਹੁਣ ਪਾਰਲੀਮੈਂਟਰੀ ਹਲਕਾ ਵੀ ਹੈ ਤੇ ਮੈਂਬਰ ਪਾਰਲੀਮੈਂਟ ਲਈ ਖਲੋਤੇ ਸੀ ਆਮ ਆਦਮੀ ਪਾਰਟੀ ਦੀ ਟਿਕਟ ਤੇ। ਬਾਅਦ ਦੇ ਵਿੱਚ ਉਹਨਾਂ ਦਾ ਹੁਣ 2 ਗਰੁੱਪ ਬਣੇ ਹੋਏ ਨੇ, 4 ਮੈਂਬਰ ਪਾਰਲੀਮੈਂਟ 'ਚੋਂ 2 ਇੱਕ ਪਾਸੇ ਨੇ, ਡਾਕਟਰ ਧਰਮਵੀਰ ਔਰ ਹਰਿੰਦਰ ਸਿੰਘ ਜੀ। ਤੇ ਇਹ ਜਿਹੜੇ ਨੇ ਇਹ ਉਹਨਾਂ ਦੇ ਨਾਲ ਯੋਗਿੰਦਰ ਵਾਲਾ ਗਰੁੱਪ ਹੈ, ਉਹਨਾਂ ਦੇ ਨਾਲ ਹੀ ਨੇ ਇਹਨਾਂ ਦੇ। ਸੋ ਉਹ ਖਲੋਤੇ ਸੀ। ਸੋ ਕਾਂਗਰਸ ਨੇ ਤਾਂ ਆਪਣਾ ਜਿਹੜਾ ਉਹ ਜਿਹਨੂੰ ਕਹਿੰਦੇ ਨੇ ਵੀ ਉਲਟਬਾਜ਼ੀਆਂ ਮਾਰੀਆਂ। ਪਹਿਲਾਂ ਉਹਨਾਂ ਨੇ ਸਿੱਕੀ ਜਿਹੜੇ ਰਮਨਦੀਪ ਜਾਂ ਕੀ ਨਾਂ ਹੈ ਉਹ ਜਿਹਨੇ ਰਿਜ਼ਾਈਨ ਕੀਤਾ ਸੀ, ਕਾਂਗਰਸ ਦੀ ਸੀਟ ਸਿਟਿੰਗ MLA ਕਾਂਗਰਸ ਦਾ ਸੀ ਜੀ। ਔਰ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਤੇ ਸਿੱਕੀ ਸਾਹਿਬ ਨੇ ਅਸਤੀਫਾ ਦੇ ਦਿੱਤਾ। ਪ੍ਰੋਟੈਸਟ ਚੰਗਾ ਲੱਗਾ ਸਾਰਿਆਂ ਨੂੰ ਕਿ ਜੀ ਮੈਂ ਆਪਣੇ ਗੁਰੂ ਦੀ ਬੇਅਦਬੀ ਨਹੀਂ ਸਹਾਰ ਸਕਦਾ। ਔਰ ਅਕਸਰ ਉਹ ਇਸ ਗੱਲ ਨੂੰ ਵੀ ਯਕੀਨੀ ਬਣਵਾਉਂਦੇ ਨੇ ਕਿ ਜੀ ਮੈਂ ਸਾਲ 'ਚ 1 ਮਹੀਨਾ ਦਰਬਾਰ ਸਾਹਿਬ ਜਾ ਕੇ ਸੇਵਾ ਕਰਦਾ ਔਰ ਉਦੋਂ ਮੈਂ ਹੋਰ ਕੁਛ ਨਹੀਂ ਕਰਦਾ ਜੀ। ਹੁਣ ਅੱਜ ਕੱਲ੍ਹ ਵੀ ਉਹ ਦਰਬਾਰ ਸਾਹਿਬ ਸੇਵਾ ਕਰ ਰਹੇ ਨੇ। ਟਿਕਟ ਕਾਂਗਰਸ ਨੇ ਦੇ ਦਿੱਤੀ ਸੀ, ਅਨਾਉਂਸ ਵੀ ਹੋ ਗਿਆ, ਪਰ ਐਨ ਮੌਕੇ ਤੇ ਜਿਹੜਾ ਉਹਨਾਂ ਨੇ ਪੇਪਰ ਫਾਈਲ ਨਹੀਂ ਕੀਤੇ। ਹਾਲਾਂਕਿ ਇਸ ਮੁੱਦੇ ਨੂੰ ਲੈ ਕੇ ਵੀ ਕਾਂਗਰਸ 'ਚ ਆਪਸ 'ਚ ਜੂਤ ਪਤਾੰਗ ਸ਼ੁਰੂ ਹੋ ਗਿਆ। ਜਿਹੜਾ ਜਗਮੀਤ ਬਰਾੜ, ਜਿਹਨੂੰ ਹਰ ਵੇਲੇ ਹੀ ਜਿਹੜਾ ਕੁਛ ਨਾ ਕੁਛ ਬਿਆਨ ਦਿੱਤੇ ਬਿਨਾਂ ਚੈਨ ਨਹੀਂ ਹੁੰਦੀ, ਉਹਨੇ ਨਾਲ ਹੀ ਕਿਹਾ ਜੀ ਅਮਰਿੰਦਰ ਨੇ ਜਿਹੜਾ ਉਹ ਪਿੱਠ ਛੁਰਾ ਮਾਰਿਆ, ਕਿਉਂਕਿ ਸਿੱਕੀ ਬੜਾ ਅਮਰਿੰਦਰ ਦੇ ਕਲੋਜ਼ ਹੈ। ਸੋ ਕੁੱਲ ਮਿਲਾ ਕੇ ਕਾਂਗਰਸ ਇਸ ਰੇਸ ਤੋਂ ਬਾਹਰ ਹੋ ਗਈ। ਔਰ ਭਾਈ ਬਲਦੀਪ ਸਿੰਘ ਜਿਹਦਾ ਫਿਰ ਲੱਗਦਾ ਸੀ ਵੀ ਕਿਉਂਕਿ ਉਹਨਾਂ ਨੇ ਆਜ਼ਾਦ ਦਾਖਲ ਕੀਤੇ ਨੇ ਪੇਪਰ, ਕਾਂਗਰਸ ਨਹੀਂ ਹੈ ਔਰ ਉਹ ਬਣ ਸਕਦਾ ਹੈ। ਔਰ ਉਹਨਾਂ ਦੇ ਪੇਪਰ ਜਿਹੜੇ ਨੇ ਟੈਕਨੀਕਲ ਗਰਾਊਂਡ ਦੇ ਉੱਤੇ ਇਲੈਕਸ਼ਨ ਕਮਿਸ਼ਨ ਨੇ ਰੱਦ ਕਰ ਦਿੱਤੇ ਉਹਨਾਂ ਦੇ। ਔਰ ਇਹ ਕਿਹਾ ਗਿਆ ਕਿ ਜੀ ਉਹ ਤਾਂ ਦਿੱਲੀ ਦੇ ਵਿੱਚ ਐਜ਼ ਏ ਵੋਟਰ ਰਜਿਸਟਰਡ ਨੇ ਔਰ ਉਹ ਕਿਉਂਕਿ ਉਹਨਾਂ ਦਾ ਜੱਦੀ ਪਿੰਡ ਸੁਲਤਾਨਪੁਰ ਲੋਧੀ ਹਲਕੇ 'ਚ ਉਹਨੇ ਬੇਸ਼ੱਕ ਅਪਲਾਈ ਕੀਤਾ ਉੱਥੇ ਕਿ ਮੇਰੀ ਇੱਥੋਂ ਵੋਟ ਕੈਂਸਲ ਕਰਕੇ ਇੱਧਰ ਬਣਾਓ। ਉਹ ਕੋਈ ਡਾਕੂਮੈਂਟ ਹੋਏਗਾ ਜਾਂ ਨਹੀਂ ਹੋਏਗਾ, ਬਹਾਨੇ ਵੀ ਹੁੰਦੇ ਨੇ ਕਈ ਵਾਰ, ਹੋ ਸਕਦਾ ਜੈਨੂਇਨ ਵੀ ਹੋਏ। ਸੋ ਉਹ ਵੀ ਰੇਸ ਤੋਂ ਬਾਹਰ ਹੋ ਗਏ। ਸੋ ਇਹਨਾਂ ਦਾ ਇਹ ਕਹਿਣਾ ਹੈ ਕਿ ਵੀ ਅਕਾਲੀ ਦਲ ਅੰਮ੍ਰਿਤਸਰ ਜੇ ਇਹ ਸੀਟ ਲੜਦਾ ਹੈ ਤੇ ਸਿਚੁਏਸ਼ਨ ਬਿਹਤਰ ਹੁੰਦੀ। ਹਾਲਾਂਕਿ ਮੈਨੂੰ ਇਹ ਲੱਗਦਾ ਹੈ ਕਿ ਵੀ ਹੁਣ ਦਾ ਸਿਨੈਰੀਓ ਲੱਗਦਾ ਵੀ ਬਿਹਤਰ ਹੋਣਾ ਸੀ, ਲੇਕਿਨ ਜਦੋਂ ਕਿ ਆਲਰੇਡੀ ਕਾਂਗਰਸ ਨੇ ਵੀ ਲੜਨ ਦਾ ਫੈਸਲਾ ਕੀਤਾ ਹੋਇਆ ਸੀ ਕਿ ਵੀ ਉਹ ਉਹਨਾਂ ਨੇ ਉਮੀਦਵਾਰ ਬਣਾਉਣੇ, ਭਾਈ ਬਲਦੀਪ ਸਿੰਘ ਵੀ ਉਸ ਦੇ ਵਿੱਚ ਫਰੇ 'ਚ ਉਤਰੇ ਹੋਏ ਸੀ। ਉਹਨਾਂ ਹਾਲਾਤਾਂ 'ਚ ਸ਼ਾਇਦ ਅਕਾਲੀ ਦਲ ਅੰਮ੍ਰਿਤਸਰ ਦੀ ਲੀਡਰਸ਼ਿਪ ਨੇ ਇਹ ਸੋਚਿਆ ਹੋਏਗਾ ਕਿ ਬਾਦਲ ਵਿਰੋਧੀ ਵੋਟਾਂ ਜਿਹੜੀਆਂ ਨੇ ਉਹ ਡਿਵਾਈਡ ਹੋ ਜਾਣਗੀਆਂ। ਕੋਈ ਬਲਦੀਪ ਸਿੰਘ ਨੂੰ ਮਿਲ ਜਾਣਗੇ, ਉਹ ਕਾਂਗਰਸ ਨੂੰ, ਕੋਈ ਸਾਡਾ ਜੇ ਅਸੀਂ ਖੜਾ ਕਰ ਦਈਏ ਸਾਡੇ ਉਮੀਦਵਾਰ ਨੂੰ ਮਿਲ ਜਾਣਗੇ। ਤੇ ਬਾਦਲਾਂ ਦੇ ਉਮੀਦਵਾਰ ਬ੍ਰਹਮਪੁਰੇ ਦਾ ਮੁੰਡਾ ਖੜਾ ਕੀਤਾ ਉਹਦੇ ਜਿੱਤਣ ਦੇ ਜ਼ਿਆਦਾ ਚਾਂਸ ਨੇ। ਸੋ ਮੈਨੂੰ ਲੱਗਦਾ ਹੈ ਵੀ ਉਹਨਾਂ ਨੇ ਫੈਸਲਾ ਤਾਂ ਉਸੇ ਹੀ ਸੰਦਰਭ ਦੇ ਵਿੱਚ ਲਿਆ ਹੋਏਗਾ। ਅੱਜ ਸਿਚੁਏਸ਼ਨ ਡਿਫਰੈਂਟ ਹੈ, ਪਰ ਕੋਈ ਗੱਲ ਨਹੀਂ ਹੈ। ਮੈਂ ਸਮਝਦਾ ਵੀ ਅਮਰਿੰਦਰ ਸਿੰਘ ਹੋਰਾਂ ਨੇ ਵੀ ਸੋਚਿਆ ਹੋਣਾ ਕਿ ਵੀ ਹੁਣ ਸਾਲ ਬਾਅਦ ਤਾਂ ਅਸੈਂਬਲੀ ਚੋਣਾਂ ਹੀ ਨੇ, ਬਜਾਏ ਕਿ ਹੁਣੇ ਹੀ ਜਿੱਤ ਜਾਂ ਹਾਰ ਨੂੰ ਇੱਕ ਉਹਨਾਂ ਨੂੰ ਕੋਈ ਵਿਕਟਰੀ ਜਿਹੜੀ ਹੈ ਉਹ ਲੱਗੇ ਕਿ ਵੀ ਉਹ ਅੱਗੋਂ ਵੀ ਜਿੱਤਣਗੇ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ 2017 ਦੀਆਂ ਚੋਣਾਂ ਦੇ ਲਈ ਜ਼ਰੂਰ ਜਿਹੜਾ ਅਕਾਲੀ ਦਲ ਅੰਮ੍ਰਿਤਸਰ ਨੂੰ ਵੀ ਸਟ੍ਰੈਟੇਜਾਈਜ਼ ਕਰਨਾ ਚਾਹੀਦਾ ਵੀ ਉਹਨਾਂ ਨੇ ਕਿਵੇਂ ਕਰਨਾ ਜੀ। ਸੋ ਇਹਨਾਂ ਦਾ ਪ੍ਰੀਤ ਜੋੜਾ ਜੀ ਦਾ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ ਜੀ। ਡਾਕਟਰ ਸਾਹਿਬ ਸਾਡੇ ਕੋਲ ਇੱਕ ਨਜ਼ਮ ਆਈ ਹੈ ਬਲਜੀਤ ਸਿੰਘ ਜੀ ਦੀ। ਇਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਐਂਡ TV 84 ਦੀ ਸਾਰੀ ਟੀਮ ਨੂੰ ਇੱਕ ਛੋਟੀ ਜੀ ਕੋਸ਼ਿਸ਼। ਓਕੇ, ਲਿਖਦੇ ਹਨ ਲੁੱਟ ਖਾਦਾ ਹੈ ਪੰਜਾਬ ਨੂੰ, ਭੋਰ ਸੁੱਟਿਆ ਹੈ ਮੈਂ ਗੁਲਾਬ ਨੂੰ, ਸਾਰੀ ਜਨਤਾ ਬਣਾਈ ਫਿਰਾਂ ਕਮਲੀ, ਉਹ ਸਿੱਖ ਭਾਵੇਂ ਸਾਰੇ ਰੁੱਸ ਜਾਣ ਮੇਰਾ ਰੁੱਸੇ ਨਾ ਸੁੱਖਾ ਅਮਲੀ। ਲੋਕ ਪੁੱਤ ਪਾਲਦੇ ਨੇ ਦੁੱਧ ਮੱਖਣ ਖਵਾ ਕੇ, ਮੈਂ ਤੇ ਸੁੱਖਾ ਪਾਲਿਆ ਲਹੂ ਕੌਮ ਦਾ ਪਿਆ ਕੇ। ਐਵੇਂ ਸੁੱਖੇ ਦੀ ਨਹੀਂ ਗੋਗੜ ਪਲੀ, ਉਹ ਸਿੱਖ ਭਾਵੇਂ ਸਾਰੇ ਰੁੱਸ ਜਾਣ ਮੇਰਾ ਰੁੱਸੇ ਨਾ ਸੁੱਖਾ ਅਮਲੀ। ਜਥੇਦਾਰ ਕੋਲੋਂ ਲਿਆ ਕੌਮ ਫਕਰੇ, ਉਸੇ ਦਿਨ ਸੁੱਖੇ ਨੇ ਵਡਾਤੇ ਬੱਕਰੇ। ਲਾ ਕੇ ਚਿੱਟਾ ਮਡੀਰ ਫਿਰੇ ਚੰਬਲੀ, ਉਹ ਸਿੱਖ ਭਾਵੇਂ ਰੁੱਸ ਜਾਣ ਮੇਰਾ ਰੁੱਸੇ ਨਾ ਸੁੱਖਾ ਅਮਲੀ। ਸੌਦਾ ਸਾਧ ਮਾਫ ਕੀਤਾ ਹਿੱਕ ਦੇ ਜ਼ੋਰ ਨਾ,
ਵਡਭਾਗੇ ਦਾ ਜਨਮ ਦਿਨ ਮਨਾਉਣਾ ਪੂਰੇ ਸ਼ੋਰ ਨਾਲ, ਸਾਰੇ ਪੰਜਾਬ ਦੀਆਂ ਸੜਕਾਂ ਕਰਾ ਦੂੰ ਕਲੀ, ਉਹ ਸਿੱਖ ਭਾਵੇਂ ਸਾਰੇ ਰੁੱਸ ਜਾਣ, ਮੇਰਾ ਰੁੱਸੇ ਨਾ ਸੁੱਖਾ ਅਮਲੀ। ਉਹ ਮਜੀਠੀਏ ਨੂੰ ਖੁੱਲ ਦਿੱਤੀ ਚਿੱਟਾ ਵੇਚੇ ਦੱਬ ਕੇ, ਸਾਲਾ ਪਨਵਈਆ ਚਿੱਟਾ ਕਰਦੇ ਨੇ ਰੱਜ ਕੇ। ਨੰਨੀ ਸ਼ਾਂ ਵੀ ਵਜਾਉਂਦੀ ਫਿਰੇ ਵੰਜਲੀ, ਉਹ ਸਿੱਖ ਭਾਵੇਂ ਸਾਰੇ ਰੁੱਸ ਜਾਣ, ਮੇਰਾ ਰੁੱਸੇ ਨਾ ਸੁੱਖਾ ਅਮਲੀ। ਸੁੱਖੇ ਪੁੱਤ ਲਈ ਨਹੀਂ ਸਿੰਘ ਮੈਂ ਰਿਹਾ ਕਰਦਾ, ਬੇਸ਼ੱਕ ਸੁਰਤ ਸਿੰਘ ਭੁੱਖਾ ਮਰਦਾ, ਭਾਵੇਂ ਰੱਖੀ ਫਿਰੇ ਜਿੰਦ ਖਾਲਸਾ ਤਲੀ, ਉਹ ਸਿੱਖ ਭਾਵੇਂ ਸਾਰੇ ਰੁੱਸ ਜਾਣ, ਮੇਰਾ ਰੁੱਸੇ ਨਾ ਸੁੱਖਾ ਅਮਲੀ। ਹੋ ਬੋਲੇ ਜਿਹੜਾ ਅੱਗੇ ਉਹਨਾਂ ਨੂੰ ਜੇਲਾਂ ਵਿੱਚ ਸੁੱਟੀਏ, ਬੇਦੋਸ਼ਿਆਂ ਨੂੰ ਥਾਣਿਆਂ 'ਚ ਬੰਨ ਕੁੱਟੀਏ, ਹੁਣ ਲੋਹਣੀ ਬਲਜੀਤ ਦੀ ਵੀ ਚਮੜੀ, ਉਹ ਸਿੱਖ ਭਾਵੇਂ ਸਾਰੇ ਰੁੱਸ ਜਾਣ, ਮੇਰਾ ਰੁੱਸੇ ਨਾ ਸੁੱਖਾ ਅਮਲੀ। ਜੀ ਡਾਕਟਰ ਸਾਹਿਬ। ਦੇਖੋ ਬੜੀ ਖੂਬਸੂਰਤ ਨਜ਼ਮ ਹੈ, ਬਹੁਤ ਪਹਿਲਾਂ ਦੀ ਆਈ ਹੋਈ ਹੈ। ਹਰ ਵਾਰ ਜਿਉਂ ਕਰਦੇ ਕਰਦੇ ਫਿਰ ਪਿੱਛੇ ਰਹਿ ਜਾਂਦੇ ਸੀ, ਪਰ ਹੁਣ ਮੈਂ ਕਿਹਾ ਵੀ ਸੁੱਖਾ ਅਮਲੀ, ਚਿੱਟੇ ਦਾ ਵਪਾਰ ਔਰ ਕੌਮ ਦਾ ਲਹੂ ਪਿਆ ਕੇ ਇਹਨੂੰ ਫਾੜਿਆ ਜੀ। ਔਰ ਜਿਵੇਂ ਦੇਖੋ ਇਹ ਪੋਇਟਰੀ ਜਾਂ ਜਿਹਨੂੰ ਉਰਦੂ ਜ਼ਬਾਨ ਸ਼ੇਰੋ ਸ਼ਾਇਰੀ ਕਹਿੰਦੇ ਨੇ, ਕਿਉਂਕਿ ਸ਼ੇਰ ਪੋਇਟਰੀ ਤੋਂ ਪੋਮ ਤੋਂ ਵੀ ਛੋਟਾ ਹੁੰਦਾ ਹੈ। ਇਹਦੇ 'ਚ ਤੁਸੀਂ ਭਾਵਾਂ ਨੂੰ ਵੀ ਵਿਅਕਤ ਕਰਦੇ ਹੋ ਔਰ ਥੋੜੇ ਦੇ ਵਿੱਚ ਚੰਗੇ ਅੰਦਾਜ਼ ਦੇ ਵਿੱਚ ਗੱਲ ਕਹੀ ਜਾਂਦੀ ਹੈ ਜੀ। ਸੋ ਉਹਦੇ 'ਚ ਇਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਪਿਓ ਪੁੱਤਰ ਦੀ ਕੁੱਲ ਕਰਤੂਤ ਔਰ ਵਿੱਚ ਵੈਸੇ ਉਹਨਾਂ ਨੇ ਨੰਨੀ ਛਾਂ ਨੂੰ ਵੀ ਨਹੀਂ ਛੱਡਿਆ, ਬੀਬੀ ਹਰਸਿਮਰਤ ਕੌਰ ਵੀ ਵੰਜਲੀ ਵਜਾ ਰਹੀ ਹੈ। ਹਾਲਾਂਕਿ ਹੁਣ ਵੰਜਲੀ ਜਿਹੜੀ ਹੈ ਉਹ ਜੁੜੀ ਹੋਈ ਹੈ ਪੰਜਾਬ ਦੇ ਜਦੋਂ ਜਿਹੜੇ ਪੁਰਾਣੇ ਜਿਵੇਂ ਅਲਗੋਜ਼ੇ ਔਰ ਦੂਸਰੇ ਜਿਹੜੇ ਓਰੀਜਨਲ ਸਾਜ਼ ਸੀ। ਸੋ ਇਧਰ ਨੰਨੀ ਛਾਂ ਔਰ ਤੁਸੀਂ ਦੇਖੋ ਕਿੰਨਾ ਫਰਾਡ ਪਹਿਲਾਂ ਸ਼੍ਰੋਮਣੀ ਕਮੇਟੀ ਨੂੰ ਵਿੱਚ ਪਾ ਕੇ ਪੰਜਾਬ 'ਚ ਅਸੀਂ ਹੁਣੇ ਜਿਹੜਾ ਧੀਆਂ ਨਹੀਂ ਮਰਨਗੀਆਂ ਉਹ ਇਹ ਨਹੀਂ ਹੋਏਗਾ, ਉਹਨਾਂ ਕੁ ਨੂੰ ਪ੍ਰੋਜੈਕਟ ਕਰਕੇ ਜਦੋਂ ਦੀ ਵਜ਼ੀਰ ਬਣ ਗਈ ਫਿਰ ਉਹ ਹੁਣ ਪਲਾਂਟ ਲੱਗਣਗੇ, ਫੂਡ ਪ੍ਰੋਸੈਸਿੰਗ ਹੋਏਗੀ, ਦੂਜਾ ਹੋਏਗਾ। ਪਰ ਇਹ ਸਾਰਾ ਹੀ ਮੀਡੀਆ ਅਮਲ ਹੀ ਰਹਿ ਗਿਆ ਗਰਾਊਂਡ ਲੈਵਲ ਦੇ ਉੱਤੇ। ਹਾਲਾਂਕਿ ਕੋਈ ਮੈਨੂੰ ਦੱਸ ਰਹੇ ਸੀ ਸਾਡੇ ਵਰਜੀਨੀਆ ਤੋਂ ਮਿੱਤਰ ਕਿ ਵੀ ਉਹਨਾਂ ਨੇ ਕਿਹਾ ਕਿ ਜੀ ਵੀ ਕਿਉਂ ਨਹੀਂ ਲਾਇਆ, ਕੋਈ ਪੰਜਾਬ ਦੀ ਝਾਕੀ ਨਹੀਂ ਸੀ, ਤੇ ਕਿਸੇ ਨੇ ਉੱਤੇ ਕਮੈਂਟ ਕੀਤਾ ਹੋਇਆ ਵੀ ਝਾਕੀ ਦੀ ਲੋੜ ਹੀ ਨਹੀਂ ਸੀ, ਮੰਜੇ ਤੇ ਪਾ ਕੇ ਕਹਿੰਦੇ ਲੋਮੜ ਨੂੰ ਲੈ ਜਾਂਦੇ ਤੇ ਟਰਾਲੀ ਦੇ ਪਿੱਛੇ ਕਹਿੰਦੇ ਟਰਾਲੀ 'ਚ ਮੰਜਾ ਰੱਖ ਦਿੰਦੇ, ਉਹੀ ਕਹਿੰਦੇ ਉੱਤੇ ਘੁਮਾ ਦਿੰਦੇ, ਨਾਲੇ ਢੋਂਗ ਪੂਰਾ ਚੱਲ ਜਾਂਦਾ, ਨਾਲੇ ਕਹਿੰਦੇ ਝਾਕੀ ਪੰਜਾਬ ਦੀ ਹੋ ਜਾਂਦੀ ਕਿ ਭਾਈ ਆਹ ਸਾਰਾ ਪੰਜਾਬ ਖਾ ਕੇ ਮੰਜੇ ਤੇ ਮੈਂ ਪਿਆ। ਸੋ ਇਹਨਾਂ ਦਾ ਬਲਜੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਬਹੁਤ ਖੂਬਸੂਰਤ ਨਜ਼ਮ ਲਿਖੀ ਹੈ ਔਰ ਅਸੀਂ ਮਾਫੀ ਵੀ ਚਾਹੁੰਦੇ ਹਾਂ ਵੀ ਬੜੀ ਲੇਟ ਅਸੀਂ ਸ਼ੇਅਰ ਕਰ ਰਹੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨੂੰ ਜਾਂ ਈਮੇਲ ਤੇ ਮੈਸੇਜ ਤੇ ਪਾਏ ਨੇ। ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਨੰਬਰ 115 ਨੂੰ ਚੁਣੇ ਜੀ। ਦਰਸ਼ਨ ਧਿਆਨ ਦਿਬ ਦੇ ਕੈ ਵਿਦੇ ਭੈ, ਦ੍ਰਿਗ ਦ੍ਰਿਬ ਦ੍ਰਿਸ਼ਟ ਬਿਖੈ, ਭਾਉ ਭਗਤ ਚੀਨ ਹੈ। ਅਧਿਆਤਮ ਕਰਮ ਕਰ ਆਤਮ ਪ੍ਰਵੇਸ਼, ਪਰਮਾਤਮ ਪ੍ਰਵੇਸ਼ ਸਰਬਾਤਮ ਸਿਉ ਲੀਨ ਹੈ। ਸ਼ਬਦ ਗਿਆਨ ਪਰਵਾਨ ਹੋਏ ਨਿਧਾਨ ਪਾਏ, ਪਰਮਾਰਥ ਸ਼ਬਦਾਰਥ ਪ੍ਰਵੀਨ ਹੈ। ਤਤੈ ਮਿਲੇ ਤਤ ਜੋਤੀ ਜੋਤ ਕੈ ਪਰਮ ਜੋਤ, ਪ੍ਰੇਮ ਰਸ ਬਸ ਪੈ ਜੈਸੇ ਜਲ ਮੀਨ ਹੈ ਜੀ। ਬ੍ਰਿਜ ਭਾਸ਼ਾ ਦੇ ਇਸ ਕਵਿਤ 'ਚ ਭਾਈ ਸਾਹਿਬ ਨੇ ਕਿਵੇਂ ਗੁਰੂ ਦੇ ਪਿਆਰੇ ਪ੍ਰੇਮ ਦੇ ਰਸ ਨਾਲ ਉਸ ਅਕਾਲ ਪੁਰਖ ਦੇ ਨਾਲ ਓਤਪ੍ਰੋਤ ਹੋ ਜਾਂਦੇ ਨੇ, ਕਿਵੇਂ ਉਸ ਦਾ ਰੂਪ ਹੋ ਜਾਂਦੇ ਨੇ ਔਰ ਵਾਹਿਗੁਰੂ ਦੇ ਨਾਲ ਜੁੜਨ ਤੋਂ ਕੀ ਤਬਦੀਲੀਆਂ ਜੀਵਨ ਦੇ ਵਿੱਚ ਹੁੰਦੀਆਂ, ਇਸ ਵੱਲ ਉਹਨਾਂ ਨੇ ਅੱਡ-ਅੱਡ ਅਲੰਕਾਰ ਇਸਤੇਮਾਲ ਕਰਕੇ ਇਸ਼ਾਰਾ ਜਿਹੜਾ ਹੈ ਉਹ ਫੋਕਸ ਕੀਤਾ ਜੀ। ਦਰਸ਼ਨ ਧਿਆਨ ਦਿਬ ਦੇ ਕੈ ਵਿਦੇ ਭੈ, ਕਿ ਜਦੋਂ ਈਗੋ ਖਤਮ ਹੋ ਜਾਏ, ਹਉਮੈ ਖਤਮ ਹੋ ਜਾਏ ਔਰ ਫਿਰ ਤੁਸੀਂ ਦੇਹ ਦੇ ਵਿੱਚ ਹੁੰਦਿਆਂ ਵੀ ਭਾਵੇਂ ਸਰੀਰ ਤੁਹਾਡਾ ਉਵੇਂ ਹੀ ਕਿਰਿਆਵਾਂ ਕਰਦਾ ਜਿਵੇਂ ਬਾਕੀ ਲੋਕਾਂ ਦੇ ਕਰਦਾ ਜੀ, ਪਰ ਤੁਸੀਂ ਦੇਹ ਤੋਂ ਵਧੇ ਹੁੰਦੇ ਹੋ। ਵਧੇ ਹੈ ਕਿ ਵੀ ਦੇਹ ਦੇ ਮੋਹ ਤੋਂ ਪਰੇ, ਔਰ ਦਰਸ਼ਨ ਧਿਆਨ ਤੁਹਾਡਾ ਹਮੇਸ਼ਾ ਇਸ ਦੇਹ ਦੇ ਵਿੱਚ ਹੁੰਦਿਆਂ ਵੀ ਤੁਹਾਡਾ ਧਿਆਨ ਜਿਹੜਾ ਹੈ ਉਹ ਵਾਹਿਗੁਰੂ ਦੇ ਦਰਸ਼ਨ 'ਚ ਹੁੰਦਾ ਹੈ, ਵਾਹਿਗੁਰੂ ਦੇ ਸ਼ਬਦ 'ਚ ਹੁੰਦਾ ਹੈ, ਵਾਹਿਗੁਰੂ ਦੀ ਹੋਂਦ 'ਚ ਹੁੰਦਾ ਹੈ। ਔਰ ਜਦੋਂ ਵਾਹਿਗੁਰੂ ਦੇ ਵਿੱਚ ਤੁਹਾਡੀ ਸੁਰਤ ਜੁੜੀ ਹੁੰਦੀ ਹੈ ਫਿਰ ਦੇਹ ਦਾ ਮੋਹ ਨਹੀਂ ਰਹਿੰਦਾ, ਤੁਸੀਂ ਵਧੇ ਹੋ ਜਾਂਦੇ ਹੋ ਜੀ। ਦ੍ਰਿਗ ਦ੍ਰਿਬ ਦ੍ਰਿਸ਼ਟ ਬਿਖੈ, ਭਾਉ ਭਗਤ ਚੀਨ ਹੈ। ਹੁਣ ਜਦੋਂ ਤੁਸੀਂ ਉਸ ਦੇ ਚਰਨਾਂ ਦੇ ਵਿੱਚ, ਉਸ ਦੇ ਪਿਆਰ ਦੇ ਵਿੱਚ ਗੜੁੰਨੋ
ਤੇ ਫਿਰ ਦ੍ਰਿਬ ਦ੍ਰਿਸ਼ਟ ਹੁੰਦੀ ਹੈ ਉਹ ਦ੍ਰਿਸ਼ਟੀ ਜਿਹਦੇ ਥੱਲੇ ਤੁਸੀਂ ਪਾਸਟ ਫਿਊਚਰ ਸਭ ਨੂੰ ਦੇਖ ਸਕਦੇ ਹੋ, ਰੱਬੀ ਦ੍ਰਿਸ਼ਟੀ। ਉਸ ਨੂੰ ਤੁਸੀਂ ਪਰਿਪੂਰਨ ਵੀ ਦੇਖਦੇ ਹੋ, ਪਰ ਤੁਸੀਂ ਉਸ ਸਾਰੀ ਕਾਇਨਾਤ ਦਾ ਹਿੱਸਾ ਬਣ ਜਾਂਦੇ ਹੋ। ਭਾਉ ਭਗਤ ਚੀਨ ਹੈ, ਤੁਸੀਂ ਹਮੇਸ਼ਾ ਭਾਉ ਕਹਿੰਦੇ ਨੇ ਪਿਆਰ ਨੂੰ, ਪਿਆਰ ਦੀ ਭਗਤੀ ਦੇ ਵਿੱਚ ਤੁਸੀਂ ਹਮੇਸ਼ਾ ਗੁੜੰਦ ਹੁੰਦੇ ਹੋ। ਅਧਿਆਤਮ ਕਰਮ ਕਰ ਆਤਮ ਪ੍ਰਵੇਸ਼। ਹੁਣ ਜਦੋਂ ਤੁਸੀਂ ਰੱਬੀ ਦੁਨੀਆ ਵਾਲੇ ਕੰਮ ਕਰਦੇ ਹੋ, ਅਧਿਆਤਮ ਦੀ ਦੁਨੀਆ ਵਾਲੇ ਜਿਹੜੇ ਤੁਹਾਡੇ ਐਕਸ਼ਨਸ ਹੁੰਦੇ ਨੇ, ਤੇ ਫਿਰ ਤੁਸੀਂ ਆਪਣੇ ਆਪ ਨੂੰ ਲੱਭਦੇ ਹੋ। ਆਤਮ ਪ੍ਰਵੇਸ਼ ਹੁੰਦਾ ਹੈ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਕਿ ਤੁਸੀਂ ਆਪਣਾ ਆਪ ਆਪਣਾ ਮੂਲ ਪਛਾਣਦੇ ਹੋ। ਪਰਮਾਤਮ ਪ੍ਰਵੇਸ਼, ਤੇ ਹੁਣ ਆਤਮਾ ਸਾਡੇ ਕੱਲੇ ਚ ਪਰਮਾਤਮਾ ਅਲਟੀਮੇਟਲੀ ਨਿਰੰਕਾਰ ਹੈ। ਫਿਰ ਤੁਸੀਂ ਜਿਹੜਾ ਪਰਮਾਤਮਾ ਦੇ ਵਿੱਚ ਪ੍ਰਵੇਸ਼ ਕਰ ਜਾਂਦੇ। ਮਰਨ ਤੋਂ ਬਾਅਦ ਦੇ ਪ੍ਰਵੇਸ਼ ਦੀ ਗੱਲ ਨਹੀਂ ਹੈ, ਤੁਸੀਂ ਡੇ ਟੂ ਡੇ ਲਾਈਫ ਦੇ ਵਿੱਚ ਤੁਹਾਡੀ ਆਤਮਾ ਪਰਮਾਤਮਾ ਦੇ ਵਿੱਚ ਲੀਨ ਹੁੰਦੀ ਹੈ। ਸਰਬਾਤਮ ਸਿਓ ਲੀਨ ਹੈ, ਕਿਉਂਕਿ ਉਹ ਹਰ ਇੱਕ ਦੇ ਵਿੱਚ ਵਸਿਆ ਹੋਇਆ ਹੈ। ਇਸੇ ਤਰ੍ਹਾਂ ਤੁਹਾਡੀ ਆਤਮਾ ਪਰਮਾਤਮਾ ਦੇ ਵਿੱਚ ਲੀਨ ਹੁੰਦੀ ਹੈ ਜੀ। ਸ਼ਬਦ ਗਿਆਨ ਪਰਵਾਨ ਹੋਏ ਨਿਧਾਨ ਪਾਏ। ਹੁਣ ਜਦੋਂ ਤੁਸੀਂ ਸ਼ਬਦ ਦੇ ਗਿਆਨ ਨੂੰ ਹਾਸਲ ਕੀਤਾ, ਪਰਵਾਨ ਹੋਏ, ਤੁਸੀਂ ਨਿਰੰਕਾਰ ਦੇ ਦਰ ਤੇ ਪਰਵਾਨ ਹੋਏ, ਨਿਧਾਨ ਪਾਏ। ਨਿਧਾਨ ਕਹਿੰਦੇ ਨੇ ਖਜ਼ਾਨੇ ਨੂੰ। ਫਿਰ ਤੁਹਾਨੂੰ ਜਦੋਂ ਨਾਮ ਦਾ ਖਜ਼ਾਨਾ ਮਿਲਿਆ, ਨਾਮ ਦੀ ਦੌਲਤ ਮਿਲੀ, ਨਾਮ ਦੀ ਉਸ ਦੌਲਤ ਦੇ ਨਾਲ ਤੁਸੀਂ ਮਾਲਾ ਮਾਲ ਹੋਏ, ਫਿਰ ਪਰਮਾਰਥ ਸ਼ਬਦ ਆਰਥ ਪ੍ਰਬੀਨ ਹੈ। ਫਿਰ ਤੁਸੀਂ ਪ੍ਰਬੀਨ ਹੁੰਦਾ ਹੈ ਮਾਹਿਰ ਹੋਣਾ, ਕਿ ਫਿਰ ਤੁਸੀਂ ਅਧਿਆਤਮ ਦੇ ਸਾਰੇ ਜਿਹੜੇ ਤੱਤ ਨੇ, ਇਨ ਐਂਡ ਆਊਟ ਜਿਹਨੂੰ ਅਸੀਂ ਕਹਿੰਦੇ ਹਾਂ, ਉਸ ਦੇ ਤੁਸੀਂ ਜਾਣਕਾਰ ਹੋ ਜਾਂਦੇ ਹੋ, ਪ੍ਰਵੀਨ ਹੋ ਜਾਂਦੇ ਹੋ। ਤੇ ਅਖੀਰ ਚ ਭਾਈ ਸਾਹਿਬ ਨੇ ਕਿਹਾ ਤਤੈ ਮਿਲੈ ਤਤ। ਹੁਣ ਜਦੋਂ ਅਸੀਂ ਪੰਜ ਤੱਤਾਂ ਦੀ ਗੱਲ ਕਰਦੇ ਹਾਂ, ਆਕਾਸ਼, ਵਾਯੂ, ਅਗਨੀ, ਜਲ, ਪ੍ਰਿਥਵੀ, ਫਿਰ ਅਸੀਂ ਕਹਿੰਦੇ ਹਾਂ ਕਿ ਜੀ ਮਰਨਾ ਕੀ ਹੈ, ਤੱਤਾਂ ਵਿੱਚ ਤੱਤ ਮਿਲ ਗਏ, ਆਤਮਾ ਪਰਮਾਤਮਾ 'ਚ ਮਿਲ ਗਈ। ਮਰਨ ਤੋਂ ਬਾਅਦ ਜਦੋਂ ਬਾਡੀ ਦਾ ਐਂਡ ਹੁੰਦਾ ਹੈ। ਪਰ ਇੱਥੇ ਭਾਈ ਸਾਹਿਬ ਕਹਿੰਦੇ ਨੇ ਕਿ ਜਦੋਂ ਤੁਸੀਂ ਸ਼ਬਦ ਦੇ ਵਿੱਚ ਪ੍ਰਵੀਨ, ਪਰਮਾਤਮਾ ਨਾਲ ਜੁੜੇ ਹੋਏ, ਦ੍ਰਿਬ ਦ੍ਰਿਸ਼ਟ ਨੂੰ ਹਾਸਲ ਔਰ ਹਮੇਸ਼ਾ ਦੇਹ ਤੋਂ ਵਿਦੇ, ਈਗੋ ਰਹਿਤ, ਹਉਮੈ ਤੋਂ ਬਿਨਾਂ ਜਿਉਂਦੇ ਹੋ। ਇਹ ਇਵੇਂ ਹੀ ਹੈ, ਤਤੈ ਮਿਲੈ ਤਤ। ਦੁਨਿਆਵੀ ਤੌਰ ਦੇ ਉੱਤੇ ਸਰੀਰ ਦਾ ਆਪਣਾ ਧਰਮ ਹੈ, ਭੁੱਖ ਵੀ ਲੱਗਣੀ ਹੈ, ਪਿਆਸ ਵੀ ਲੱਗਣੀ ਹੈ, ਸਰੀਰ ਨੂੰ ਨੀਂਦ ਵੀ ਚਾਹੀਦੀ ਹੈ। ਪਰ ਇਹ ਇਵੇਂ ਹੀ ਹੈ ਕਿ ਉਹ ਇੱਕ ਦੂਜੇ ਨਾਲ, ਫਿਰ ਕੁਦਰਤ ਨਾਲ ਵੀ ਟਕਰਾ ਨਹੀਂ ਹੁੰਦਾ। ਤਤ ਦੇ ਨਾਲ ਤਤ ਹੈ, ਤਤੈ ਮਿਲੈ ਤਤ। ਜੋਤੀ ਜੋਤ ਕੈ ਪਰਮ ਜੋਤ। ਹੁਣ ਤੁਹਾਡੀ ਜੋਤ ਜਿਹੜੀ ਹੈ, ਤੁਹਾਡੀ ਰੂਹ ਜਿਹੜੀ ਹੈ, ਜਿਹਨੂੰ ਤੁਸੀਂ ਕਹਿੰਦੇ ਹੋ ਕਿ ਵੀ ਜਿਹੜੀ ਫਲੇਮ ਆਫ ਬੀਕਨ ਹੈ, ਬਿਕਮਸ ਵਨ। ਦੂਜੇ ਪਾਸੇ ਜੋਤ ਦੇ ਨਾਲ, ਜੋਤ ਨਿਰੰਕਾਰ ਨਾਲ ਰਲੀ ਹੁੰਦੀ ਹੈ। ਪ੍ਰੇਮ ਰਸ ਬਸ ਪਏ ਜੈਸੇ ਜਲ ਮੀਨ ਹੈ। ਮੀਨ ਮੱਛੀ ਨੂੰ ਕਹਿੰਦੇ ਨੇ, ਜਲ ਪਾਣੀ ਨੂੰ ਕਹਿੰਦੇ ਨੇ। ਕਿ ਜਿਵੇਂ ਮੱਛੀ ਪਾਣੀ ਦੇ ਵਿੱਚ ਰਹਿ ਕੇ ਉਸ ਆਨੰਦ ਦੇ ਵਿੱਚ ਹੈ, ਚਾਰ ਚਫੇਰੇ ਉਹਦੇ ਪਾਣੀ ਹੈ, ਉਹਦੀ ਜ਼ਿੰਦਗੀ ਪਾਣੀ ਹੈ ਮੱਛੀ ਦੀ। ਜੇ ਤੁਸੀਂ ਮੱਛੀ ਨੂੰ ਪਾਣੀ ਚੋਂ ਕੱਢ ਲਓ ਤਾਂ ਉਹ ਮਰ ਜਾਂਦੀ ਹੈ। ਔਰ ਕਿੰਨਾ ਗੁਰਬਾਣੀ ਦੇ ਵਿੱਚ ਕਿੰਨੇ ਅਲੰਕਾਰ ਨੇ ਜਿਹਦੇ ਚ ਕਿ ਮੀਨ ਔਰ ਜਲ ਇਸ ਸਭ ਦੇ ਨਾਲ ਜਿਹੜਾ ਉਹ ਜੁੜਿਆ ਗਿਆ। ਔਰ ਇਸੇ ਨੂੰ ਹੀ ਭਾਈ ਸਾਹਿਬ ਨੇ ਕਿਹਾ ਕਿ ਫਿਰ ਜਦੋਂ ਤੁਸੀਂ ਪ੍ਰੇਮ ਦੇ ਰਸ ਵਿੱਚ ਨਿਰੰਕਾਰ ਦੇ ਨਾਲ ਜੁੜ ਜਾਂਦੇ ਹੋ, ਪ੍ਰੇਮ ਰਸ ਬਸ ਪਏ ਜੈਸੇ ਜਲ ਮੀਨ ਹੈ, ਫਿਰ ਤੁਹਾਡੀ ਮੁਹੱਬਤ ਨਿਰੰਕਾਰ ਦੇ ਨਾਲ ਇਵੇਂ ਹੀ ਹੋਏਗੀ ਜਿਵੇਂ ਮੱਛੀ ਦੀ ਪਾਣੀ ਨਾਲ ਹੈ। ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਬਚਦੀ, ਨਹੀਂ ਜਿਉ ਸਕਦੀ, ਇਸੇ ਤਰ੍ਹਾਂ ਫਿਰ ਜਿਹੜਾ ਗੁਰੂ ਕਾ ਪਿਆਰਾ ਹੈ, ਗੁਰਮੁਖ ਹੈ, ਉਹ ਨਿਰੰਕਾਰ ਦੀ ਯਾਦ ਤੋਂ ਬਿਨਾਂ, ਨਿਰੰਕਾਰ ਤੋਂ ਵਿਥ ਪਾ ਕੇ ਜਿਉ ਨਹੀਂ ਸਕਦਾ। ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ। ਫਿਰ ਉਹ ਅਵਸਥਾ ਪ੍ਰਾਪਤ ਹੁੰਦੀ। ਇਸ ਦਿਨ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਨਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvg4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਦਰਸ਼ਨ ਆਗਿਆ ਦਿਓ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।